इंडिया ਦੀਆਂ ਨਾਚਾਕੀਆਂ ਨੇ ਔਰ ਚਲਾਕੀਆਂ ਨੇ ਉਹਦੀਆਂ ਜਿਹੜੀਆਂ ਹਰਦਰਮੀਆਂ ਨੇ ਉਹਦੇ ਕਰਕੇ ਮੋਦੀ ਗੋਦੀ ਮੀਡੀਆ ਹੈ ਉਹ ਮੀਡੀਆ ਖਰੇ ਮੋਦੀ ਦੀ ਗੋਦ 'ਚ ਬਹਿ ਕੇ ਤੇ ਰਿਪੋਰਟਾਂ ਲਿਖਦਾ ਹੈ। ਮੋਦੀ ਸਰਕਾਰ ਜੋ ਕਹਿ ਦਿੰਦੀ ਹੈ ਜੋ ਫੀਡ ਕਰ ਦਿੰਦੀ ਹੈ ਅੱਗੋਂ ਉਹ ਗੋਦੀ ਮੀਡੀਆ ਜਿਹੜਾ ਨਾ ਉਹ ਅੱਗੇ ਪ੍ਰਮੋਟ ਕਰ ਦਿੰਦਾ ਹੈ। ਭਾਰਤ ਜੋ ਕਿ ਹਮੇਸ਼ਾ ਤੋਂ ਆਲਮੀ ਸਤਹ ਤੇ ਇੱਕ ਬੜਾ ਅਹਿਮ ਜਿਹੜਾ ਨਾ ਉਹ ਕਿਰਦਾਰ ਅਦਾ ਕਰਦਾ ਪਿਆ ਸੀ ਅੱਜ ਆਪਣੇ ਆਪ ਨੂੰ ਇੰਤਹਾਈ ਖਤਰਨਾਕ ਤਨਹਾਈ 'ਚ ਮਹਿਸੂਸ ਕਰਦਾ ਪਿਆ। ਦਹਿਸ਼ਤਗਰਦੀ ਤਜਾਰਤੀ ਜੰਗਾਂ ਜੋਗਰਾਫੀਆਈ ਸਿਆਸਤ ਤੇ ਅੰਦਰੂਨੀ ਸਿਆਸੀ ਕਸ਼ਮਕਸ਼ ਨੇ ਭਾਰਤ ਨੂੰ ਇਹਨੂੰ ਇੱਕ ਐਸੇ ਮੋੜ ਤੇ ਲਿਆ ਕੇ ਖੜਾ ਕਰਤਾ ਹੈ ਜਿੱਥੇ ਇਹਦੇ ਪੁਰਾਣੇ ਇਤਿਹਾਦੀ ਵੀ ਇਹਦੇ ਤੋਂ ਦੂਰ ਹੋ ਗਏ। ਚੀਨ ਦੀ ਵੱਧਦੀ ਹੋਈ ਤਾਕਤ, ਅਮਰੀਕਾ ਦੀ ਮਸ਼ਰਕੇ ਵਸਤਾ ਵਿੱਚ ਤਰਜੀਹਾਤ ਤੇ ਯੂਰਪੀ ਯੂਨੀਅਨ ਦੀ ਮੁਹਤਾਤ ਹਕਮਤ ਅਮਲੀ ਨੇ ਇਹ ਸਾਰੀਆਂ ਚੀਜ਼ਾਂ ਨੇ ਭਾਰਤ ਨੂੰ ਖੋਡੇ ਲਾਈਨ ਕਰਤਾ। बिस्मिल्लाहिर्रहमानिर्रहीम अस्सलाम वालेकुम नाज़रीन, तुसी देख रहे हो 360 डिजिटल पंजाबी और मैं हाँ थोड़ी मेज़बान शुमाइला नियाज़। पूरी दुनिया ਦੇ ਵਿੱਚ ਜਿੱਥੇ ਵੀ ਪੰਜਾਬੀ ਹੈ ਮੈਂ ਚਾਹਾਂਗੀ ਕਿ ਤੁਸੀਂ ਕਮੈਂਟਸ ਦੇ ਵਿੱਚ ਆਪਣੀ ਹਾਜ਼ਰੀ ਲਵਾਓ ਤਾਂ ਕਿ ਸਾਨੂੰ ਪਤਾ ਚੱਲੇ ਕਿ ਕਿਹੜੇ ਦੁਨੀਆ ਦੇ ਕੋਨੇ ਚੋਂ ਜਿਹੜਾ ਨਾ ਉਹ ਪੰਜਾਬੀ ਸਾਡਾ ਵਲੌਗ ਸੁਣਦਾ ਪਿਆ ਤਾਂ ਕਿ ਸਾਨੂੰ ਪਤਾ ਲੱਗੇ, ਸਾਨੂੰ ਚੰਗਾ ਲੱਗੇਗਾ ਕਿ ਤੁਸੀਂ ਸਾਡਾ ਵਲੌਗ ਸੁਣਦੇ ਆ। ਅੱਜ ਖੈਰ ਇਹ ਚੈਨਲ ਤਾਂ ਮੈਂ ਬਿਲਕੁਲ ਹੀ ਮਖਤਸ ਕਰ ਦਿੱਤਾ ਹੋਇਆ ਹੈ ਜਿਹੜੀਆਂ ਇੰਡੀਆ ਦੀਆਂ ਨਾਚਾਕੀਆਂ ਨੇ ਔਰ ਚਲਾਕੀਆਂ ਨੇ ਉਹਦੀਆਂ ਜਿਹੜੀਆਂ ਹਰਦਰਮੀਆਂ ਨੇ ਉਹਦੇ ਕਰਕੇ ਫਿਰ ਉਹੀ ਗੱਲ ਕੋਟ ਕਰਾਂਗੇ ਕਿ ਦੇਖੋ ਸਾਡਾ ਮੇਰਾ ਖਾਸ ਕਰਕੇ ਇੰਡੀਅਨ ਨੇਸ਼ਨ ਜਿਹੜੀ ਹੈ ਨਾ ਉਹਦੇ ਨਾਲ ਮੇਰਾ ਕੋਈ ਇਤਰਾਜ਼ ਨਹੀਂ ਹੈ ਨਾ ਹੀ ਕੋਈ ਗਿਲਾ ਸ਼ਿਕਵਾ ਹੈ ਔਰ ਮੈਨੂੰ ਪਤਾ ਹੈ ਕਿ ਮੈਜੋਰਿਟੀ ਜਿਹੜੀ ਸੋਚ ਸਮਝ ਰੱਖਦੀ ਹੈ ਉਹਨੂੰ ਪਤਾ ਹੈ ਕਿ ਮੁਲਕੀ ਮਫਾਦਾਤ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਹਰ ਮੁਲਕ ਦੇ ਵਿੱਚ ਉਹ ਬੰਦਾ ਉਸ ਚੀਜ਼ ਨੂੰ ਪ੍ਰਮੋਟ ਕਰਦਾ ਹੈ। ਪਾਕਿਸਤਾਨ ਦੇ ਖਿਲਾਫ ਵੀ ਬਹੁਤ ਸਾਰੀ ਜਿਹੜੀ ਨਾ ਉਹ ਕੰਟਰੋਵਰਸੀ ਕ੍ਰੀਏਟ ਕੀਤੀ ਜਾਂਦੀ ਹੈ ਇੰਡੀਆ ਦੇ ਵਿੱਚ ਵੀ ਔਰ ਹੈਸ਼ਟੈਗ ਤੁਹਾਨੂੰ ਪਤਾ ਹੀ ਹੈ ਫਿਰ ਜਿਹੜਾ ਉਹ ਮੋਦੀ ਗੋਦੀ ਮੀਡੀਆ ਹੈ ਉਹ ਮੀਡੀਆ ਖਰੇ ਮੋਦੀ ਦੀ ਗੋਦ 'ਚ ਬਹਿ ਕੇ ਤੇ ਰਿਪੋਰਟਾਂ ਲਿਖਦਾ ਹੈ। ਬਹਰਹਾਲ ਕਿਸੇ ਹੋਰ ਪਾਸੇ ਗੱਲ ਨਾ ਚਲੀ ਜਾਵੇ ਤੇ ਮੀਡੀਆ ਦੇ ਉੱਤੇ ਵੀ ਜਿਹੜਾ ਨਾ ਪਾਕਿਸਤਾਨ ਦੇ ਖਿਲਾਫ ਬਹੁਤ ਸਾਰਾ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ। ਮੋਦੀ ਸਰਕਾਰ ਜੋ ਕਹਿ ਦਿੰਦੀ ਹੈ ਜੋ ਫੀਡ ਕਰ ਦਿੰਦੀ ਹੈ ਅੱਗੋਂ ਉਹ ਗੋਦੀ ਮੀਡੀਆ ਜਿਹੜਾ ਨਾ ਉਹ ਅੱਗੇ ਪ੍ਰਮੋਟ ਕਰ ਦਿੰਦਾ ਹੈ। ਇਸ ਤੋਂ ਇਲਾਵਾ ਹੋਰ ਵੀ ਬੜੇ ਭਾੜੇ ਦੇ ਜਿਹੜੇ ਨੇ ਹੈਗੇ ਨੇ ਯੂਟਿਊਬਰਸ ਉਹ ਵੀ ਪਾਕਿਸਤਾਨ ਦੇ ਖਿਲਾਫ ਜਿਹੜਾ ਨਾ ਉਹ ਅੱਗ ਉਗਲਦੇ ਰਹਿੰਦੇ ਆ। ਬਹਰਹਾਲ ਹੁਣ ਉਸੀ ਅੱਗ ਦਾ ਅਸੀਂ ਜਵਾਬ ਦੇਵਾਂਗੇ ਕਿ ਉਹ ਤਾਂ ਹਰ ਮੈਂ ਜਵਾਬ ਦੇਣੀ ਲੇਕਿਨ ਹੁਣ ਇਸ ਵਲੌਗ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਤਾਂ ਮੇਰੇ ਹੱਥੋਂ ਭਾਰਤ ਜ਼ਲੀਲ ਹੁੰਦਾ ਇੱਕ ਤਾਂ ਪਾਕਿਸਤਾਨ ਦੇ ਹੱਥੋਂ ਜਿਹੜਾ ਨਾ ਉਹ ਭਾਰਤ ਜ਼ਲੀਲ ਹੁੰਦਾ ਹੈ। ਹੁਣ ਦੇਖਣਾ ਇਹ ਹੈ ਇਹ ਜਿਹੜਾ ਭਾਰਤ ਹੈ ਹੁਣ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾ ਉਹ ਜ਼ਲੀਲ ਰੁਸਵਾ ਹੋ ਰਿਹਾ ਉਹ ਕਿਸ ਤਰ੍ਹਾਂ। ਵਲੌਗ ਸ਼ੁਰੂ ਕਰੀਏ। ਇਹਦੇ ਵਿੱਚ ਦੱਸਦੇ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਇੱਕ ਐਸੇ ਦੌਰ ਦਾ ਸਾਹਮਣਾ ਕਰਦਾ ਪਿਆ ਜਿੱਥੇ ਆਲਮੀ ਤਨਹਾਈ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਪਿਆ। ਭਾਰਤ ਜੋ ਕਿ ਹਮੇਸ਼ਾ ਤੋਂ ਆਲਮੀ ਸਤਹ ਤੇ ਇੱਕ ਬੜਾ ਅਹਿਮ ਜਿਹੜਾ ਨਾ ਉਹ ਕਿਰਦਾਰ ਅਦਾ ਕਰਦਾ ਪਿਆ ਸੀ ਅੱਜ ਆਪਣੇ ਆਪ ਨੂੰ ਇੰਤਹਾਈ ਖਤਰਨਾਕ ਤਨਹਾਈ 'ਚ ਮਹਿਸੂਸ ਕਰਦਾ ਪਿਆ। ਦਹਿਸ਼ਤਗਰਦੀ ਤਜਾਰਤੀ ਜੰਗਾਂ ਜੋਗਰਾਫੀਆਈ ਸਿਆਸਤ ਤੇ ਅੰਦਰੂਨੀ ਸਿਆਸੀ ਕਸ਼ਮਕਸ਼ ਨੇ ਭਾਰਤ ਨੂੰ ਇਹਨੂੰ ਇੱਕ ਐਸੇ ਮੋੜ ਤੇ ਲਿਆ ਕੇ ਖੜਾ ਕਰਤਾ ਹੈ ਜਿੱਥੇ ਇਹਦੇ ਪੁਰਾਣੇ ਇਤਿਹਾਦੀ ਵੀ ਇਹਦੇ ਤੋਂ ਦੂਰ ਹੋ ਗਏ। ਚੀਨ ਦੀ ਵੱਧਦੀ ਹੋਈ ਤਾਕਤ, ਅਮਰੀਕਾ ਦੀ ਮਸ਼ਰਕੇ ਵਸਤਾ ਵਿੱਚ ਤਰਜੀਹਾਤ ਤੇ ਯੂਰਪੀ ਯੂਨੀਅਨ ਦੀ ਮੁਹਤਾਤ ਹਕਮਤ ਅਮਲੀ ਨੇ ਇਹ ਸਾਰੀਆਂ ਚੀਜ਼ਾਂ ਨੇ ਭਾਰਤ ਨੂੰ ਖੋਡੇ ਲਾਈਨ ਕਰਤਾ। ਇਹ ਤਨਹਾਈ ਸਿਰਫ ਸਫਾਰਤੀ ਮਹਾਜ਼ ਤੇ ਨਹੀਂ ਹੈਗੀ, ਇਕਤਸਾਦੀ ਮਹਾਜ਼ ਤੇ ਵੀ ਇਹ ਗਹਿਰੀ ਹੁੰਦੀ ਜਾ ਰਹੀ ਹੈ। ਸਰਮਾਇਆਕਾਰੀ ਵੀ ਘੱਟ ਹੁੰਦੀ ਪਈ ਹੈ, ਤਜਾਰਤੀ ਮੁਆਹਦੇ ਪਚੀਦਾ ਹੁੰਦੇ ਪਏ ਨੇ ਔਰ ਆਏ ਰੋਜ਼ ਨਵੇਂ ਚੈਲੰਜਸ ਦਾ ਸਾਹਮਣਾ ਇਹਨੂੰ ਕਰਨਾ ਪਿਆ। ਠੀਕ ਹੈ ਔਰ ਇੱਕ ਨਈ ਦਾਸਤਾਨ ਜਿਹੜੀ ਨਾ ਉਹ ਰਕਮ ਹੁੰਦੀ ਪਈ ਹੈ। ਹੁਣ ਤੁਹਾਨੂੰ ਪਤਾ ਹੈ ਕਿ ਸਿਆਸੀ ਹਕਮਤ ਅਮਲੀ ਜਾਂ ਸਫਾਰਤੀ ਤਾਲੁਕਾਤ ਦਾ ਜਿਹੜਾ ਜਾਲ ਹੈ ਉਹ ਫਟ ਜਾਏ ਤੇ ਫਿਰ ਇਨਸਾਨ ਕਿੱਥੇ ਪਨਾਹ ਲੈ ਸਕਦਾ। ਇੱਕ ਵਕਤ ਸੀ ਜਦੋਂ ਭਾਰਤ ਦੁਨੀਆ ਵਾਸਤੇ ਇੱਕ ਉਭਰਤੀ ਹੋਈ ਮਈਸ਼ਤ ਸੀ, ਇੱਕ ਜਮਹੂਰੀ ਉਮੀਦ ਸੀ, ਇੱਕ ਅਮਨ ਦਾ ਦਾਈ ਸਮਝਿਆ ਜਾਂਦਾ ਸੀ। ਲੇਕਿਨ ਹੁਣ ਹਾਲਾਤ ਇਹਨੇ ਬਦਲ ਗਏ ਨੇ ਕਿ ਆਲਮੀ ਤਾਕਤਾਂ ਖਾਮੋਸ਼ ਨੇ, ਸਫਾਰਤੀ ਦੌਰੇ ਮਨਸੂਖ ਹੁੰਦੇ ਪਏ ਨੇ। ਅਕਵਾਮ ਮੁਤਹਦਾ ਦੇ ਹਾਲਜ਼ ਵਿੱਚ ਭਾਰਤੀ ਨੁਮਾਇੰਦਿਆਂ ਦੇ ਚਿਹਰੇ ਬੜੇ ਪਰੇਸ਼ਾਨ ਨਜ਼ਰ ਆਉਂਦੇ ਨੇ। ਹੁਣ ਸਵਾਲ ਇਹ ਹੈ ਕਿ ਭਾਰਤ ਨੂੰ ਆਖਰ ਇਹ ਤਨਹਾਈ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਪਿਆ? ਕਿ ਇਹ ਸਿਰਫ ਸਿਆਸਤ ਹੈ ਜਾਂ ਮਈਸ਼ਤ? ਨਹੀਂ, ਅਸਲ ਵਜ੍ਹਾ ਦੱਸਦੇ। ਅਸਲ ਵਜ੍ਹਾ ਹੈਗੀ ਹੈ ਦਹਿਸ਼ਤਗਰਦੀ। ਭਾਰਤ ਨੇ ਮੁਤਅੱਦਿਦ ਦਫਾ ਜਿਹੜਾ ਨਾ ਉਹ ਦਾਖਲੀ ਸਤਹ ਤੇ ਦਹਿਸ਼ਤਗਰਦੀ ਦੇ ਹਮਲੇ ਖੁਦ ਕਰਵਾਏ ਔਰ ਫਿਰ ਇਹਨਾਂ ਦਾ ਇਲਜ਼ਾਮ ਪੜੋਸੀ ਮੁਲਕ ਤੇ ਲਾਇਆ ਯਾਨੀ ਪਾਕਿਸਤਾਨ ਤੇ ਆਲਮੀ ਹਮਦਰਦੀ ਹਾਸਲ ਕੀਤੀ। ਇਹ ਪੁਲਵਾਮਾ ਵਾਕਿਆ ਤੋਂ ਬਾਅਦ ਬਹੁਤ ਸਾਰੇ ਸ਼ਕੂਕ ਸ਼ੁਬਹਾਤ ਜਿਹੜੇ ਨੇ ਉਹ ਉੱਠ ਗਏ ਨੇ। ਬਹੁਤ ਸਾਰੇ ਉਹ ਦਸਤਾਵੇਜ਼ਾਤ ਜਿਹੜੇ ਨੇ ਉਹ ਬਦਲ ਚੁੱਕੇ ਨੇ
ਤੇ ਦੁਨੀਆ ਹੁਣ ਸਵਾਲ ਕਰਦੀ ਪਈ ਹੈ ਕਿ ਕੀ ਇਹ ਅਸਲ ਦਹਿਸ਼ਤਗਰਦੀ ਨਹੀਂ ਸੀ ਜਾਂ ਇੱਕ ਸਟੇਜ ਡਰਾਮਾ ਕੀਤਾ ਗਿਆ, ਤਾਂ ਡਰਾਮਾ ਹੀ ਸੀ ਜਿਹੜਾ ਇਹਨਾਂ ਨੇ ਪੁਲਵਾਮਾ ਵਾਕਿਆ ਤੇ ਕੀਤਾ ਚਾਕਲੇਟਾਂ ਵਾਲਾ। ਕੈਨੇਡਾ ਦੇ ਵਜ਼ੀਰ ਆਜ਼ਮ ਨੇ ਖੁੱਲ੍ਹ ਕੇ ਭਾਰਤ ਉੱਤੇ ਇਲਜ਼ਾਮ ਲਾਇਆ ਕਿ ਉਹਨਾਂ ਦੀ ਸਰਜ਼ਮੀਨ ਦੇ ਉੱਤੇ ਖਾਲਿਸਤਾਨ ਦੇ ਹਾਮੀ ਹਰਦੀਪ ਸਿੰਘ ਨਜਰ ਦਾ ਕਤਲ ਭਾਰਤੀ ਖੁਫੀਆ ਏਜੰਸੀ ਰॉ ਦੀ ਕਾਰਵਾਈ ਸੀ। ਆਸਟ੍ਰੇਲੀਆ ਤੇ ਬਰਤਾਨੀਆ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਵਾਕਿਆਤ ਨੇ ਜਿਹੜਾ ਨਾ ਉਹ ਆਲਮੀ ਬਰਾਦਰੀ ਨੂੰ ਬਿਲਕੁਲ ਝੰਜੋੜ ਕੇ ਰੱਖ ਦਿੱਤਾ ਹੈ। ਭਾਰਤ ਜਿਹੜਾ ਨਾ ਆਪਣੀ ਸਰਹੱਦਾਂ ਤੋਂ ਬਾਹਰ ਜਿਹੜੀ ਦਹਿਸ਼ਤਗਰਦੀ ਹੈ ਉਹ ਕਰਦਾ ਪਿਆ। ਭਾਰਤ ਨੇ 2019 ਵਿੱਚ ਕਸ਼ਮੀਰ ਦੀ ਖਸੂਸੀ ਹੈਸੀਅਤ ਖਤਮ ਕਰਤੀ, ਲੇਕਿਨ ਉਹਦੇ ਬਾਅਦ ਜੋ ਕ੍ਰੈਕਡਾਊਨ ਹੋਇਆ ਉਹ ਇਨਸਾਨੀ ਹਕੂਕ ਦੀ ਸੰਗੀਨ ਖਿਲਾਫ ਵਰਜ਼ੀਆਂ 'ਚ ਬਦਲ ਗਿਆ। ਅਕਵਾਮ ਮੁਤਹਿਦਾ, MNST ਤੇ ਹਿਊਮਨ ਰਾਈਟਸ ਵਾਚ ਦੀ ਰਿਪੋਰਟਸ ਵਿੱਚ ਭਾਰਤੀ ਅਫਵਾਜ ਤੇ ਜਿਹੜੇ ਨਾ ਉਹਨਾਂ ਤੇ ਮਾਵਰਾਏ ਅਦਾਲਤ ਕਤਲ, ਜਬਰੀ ਗੁੰਮਸ਼ੁਦਗੀਆਂ ਤੇ ਤਸ਼ੱਦਦ ਦੇ ਸੰਗੀਨ ਸਬੂਤ ਮੌਜੂਦ ਨੇ। ਤੇ ਦਹਿਸ਼ਤਗਰਦੀ ਸਿਰਫ ਬਾਰੂਦ ਨਾਲ ਨਹੀਂ ਹੁੰਦੀ, ਇਹ ਨਜ਼ਰੀਆਤ ਨਾਲ ਵੀ ਹੁੰਦੀ ਹੈ। ਭਾਰਤ ਵਿੱਚ ਹਿੰਦੂਤਵਾ ਦੇ ਨਾਮ ਤੇ ਜਿਹੜਾ ਅਕਲੀਤਾ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਹੈ, ਇਹ ਸ਼ਿੱਦਤ ਪਸੰਦੀ ਹੁਣ ਆਲਮੀ ਮੀਡੀਆ ਤੇ ਵੀ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ। ਫਰਾਂਸ, ਜਰਮਨੀ ਤੇ ਅਮਰੀਕਾ ਵਿੱਚ ਵੀ ਮੁਜ਼ਾਹਰੇ ਹੁੰਦੇ ਪਏ ਨੇ। ਹੁਣ ਲੋਕੀ ਜਿਹੜੇ ਨੇ ਉਹ ਖੁੱਲ੍ਹ ਕੇ ਸਾਹਮਣੇ ਆ ਗਏ ਆ। ਉਹੀ ਗੱਲ ਜਿਹੜੀ ਮੈਂ ਆਪਣੇ ਪਿਛਲੇ ਵਲੌਗ ਵਿੱਚ ਕੋਟ ਕੀਤੀ ਸੀ ਕਿ ਜ਼ੁਲਮ ਜਬ ਹੱਦ ਸੇ बढ़ता है तो मिट जाता है। ਇੱਕ ਦਿਨ ਸੱਚ ਦਾ ਬੋਲ ਬਾਲਾ ਹੁੰਦਾ ਹੈ। ਸੱਚ ਦੇ ਰਾਸਤੇ ਤੇ ਚੱਲਣਾ ਇਹ ਮੁਸ਼ਕਿਲ ਬਹੁਤ ਹੈ, ਹਾਲਾਂਕਿ ਝੂਠ ਦੇ ਰਾਸਤੇ ਤੇ ਚੱਲਣਾ ਬੜਾ ਆਸਾਨ ਹੈ ਤੇ ਬੜੀ ਆਸਾਇਸ਼ ਵੀ ਹੈ ਝੂਠ ਦੇ ਰਾਸਤੇ ਤੇ, ਠੀਕ ਹੈ। ਲੇਕਿਨ ਸੱਚ ਦਾ ਸਾਹਮਣਾ ਕੋਈ ਕੋਈ ਕਰਦਾ ਹੈ, ਸੱਚ ਦੇ ਨਾਲ ਕੋਈ ਕੋਈ ਖੜਾ ਹੁੰਦਾ ਹੈ, ਲੇਕਿਨ ਉਹ ਜਿਹੜਾ ਕੋਈ ਕੋਈ ਖੜਾ ਹੁੰਦਾ ਹੈ ਉਹ ਦਿਲ ਜਿਗਰਾ ਗੁਰਦਾ ਰੱਖਣ ਵਾਲਾ ਬੰਦਾ ਹੁੰਦਾ ਹੈ। ਤੇ ਦੁਨੀਆ ਹੁਣ ਜਿਹੜਾ ਨਾ ਉਹ ਭਾਰਤ ਦੇ ਵਿੱਚ ਵੀ ਔਰ ਓਵਰਆਲ ਪੂਰੀ ਦੁਨੀਆ ਦੇ ਵਿੱਚ ਵੀ ਲੋਕੀ ਭਾਰਤ ਦੇ ਜਿਹੜੇ ਜ਼ੁਲਮ ਨੇ ਉਹਦੇ ਖਿਲਾਫ ਖੜੇ ਹੁੰਦੇ ਪਏ ਨੇ ਔਰ ਪੂਰੀ ਦੁਨੀਆ ਦੇ ਵਿੱਚ ਭਾਰਤ ਦੇ ਖਿਲਾਫ ਮੁਜ਼ਾਹਰੇ ਹੁੰਦੇ ਪਏ ਨੇ। ਹੁਣ ਭਾਰਤ ਮੈਨੂੰ ਲੱਗਦਾ ਕਿ ਆਸਤਾ ਮੁਕਮਕਾਈ ਹੋ ਜਾਣਾ ਇਹਦਾ। ਵੈਸੇ ਇਹਨੂੰ ਹਜੇ ਵੀ ਚਾਹੀਦਾ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਵੇ, ਲੇਕਿਨ ਇਹ ਬਾਜ਼ ਨਹੀਂ ਆਉਂਦਾ ਪਿਆ। ਹੁਣ ਇਹਦੇ ਵਿੱਚ ਕੀ ਕਰ ਸਕਦੇ ਹਾਂ ਅਸੀਂ? ਤਾਂ ਇਹਨੂੰ ਇਹੀ ਕਹਿ ਸਕਦੇ ਹਾਂ ਕਿ ਜੀ ਹਜੇ ਵੀ ਜਿਹੜਾ ਨਾ ਉਹ ਕੋਈ ਹੋਸ਼ ਦੇ ਨਾਖੁਨ ਲਵੇ, ਕੋਈ ਹੋਸ਼ ਕਰੇ, ਠੀਕ ਹੈ। ਹੁਣੇ ਵੀ ਇਹ ਚਾਹਵੇ ਤੇ ਭਾਰਤ ਆਪਣੇ ਆਪ ਨੂੰ ਸਟਰੋਂਗ ਕਰ ਸਕਦਾ ਹੈ ਇੱਕ ਜਾਮੇ ਹਕਮਤ ਅਮਲੀ ਬਣਾ ਕੇ, ਲੇਕਿਨ ਅਗਰ ਫਿਰ ਵੀ ਇਸੀ ਹੱਡਦਰਮੀ ਤੇ ਅਗਰ ਭਾਰਤ ਇਨਵੋਲਵ ਰਿਹਾ ਤੇ ਫਿਰ ਭਾਰਤ ਨੂੰ ਬਹੁਤ ਵੱਡਾ ਖੁਮਿਆਜ਼ਾ ਜਿਹੜਾ ਨਾ ਉਹ ਭੁਗਤਣਾ ਪਏਗਾ। ਇਹਦੇ ਨਾਲ ਹੀ ਹੁਣ ਮੈਨੂੰ ਦਿਓ ਇਜਾਜ਼ਤ। ਤੁਹਾਡੇ ਨਾਲ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕੇ ਪਾਏ।